ਬਣਦਾ ਹੈ ਕਿ ਵੀ ਜਿਹੜੇ ਵੀ ਡਾਲਰ ਦੇ ਨੂੰ ਕਮਜ਼ੋਰ ਕਰਨ ਲਈ ਬ੍ਰਿਕਸ ਜਾਂ ਦੂਜੇ ਦਾ ਸਹਾਰਾ ਲੈਣਗੇ ਉਹਨਾਂ ਤੇ 100% ਟੈਰਿਫ ਔਰ ਜਿਹੜੇ ਨੇ ਬਾਹਰ ਨਿਕਲੋ ਬ੍ਰਿਕਸ ਤੋਂ। ਜੈਸ਼ੰਕਰ ਨੇ ਕਿਹਾ ਜੀ ਨਹੀਂ ਵੀ ਵਾਂਟ ਡਾਲਰ ਟੂ ਬੀ ਮੋਰ ਸਟਰੋਂਗਰ ਦੈਨ ਬਿਫੋਰ, ਅਸੀਂ ਕੋਈ ਹੋਰ ਚ ਨਹੀਂ। ਸੋ ਉਧਰ ਰਸ਼ੀਆ ਔਰ ਉਹਨਾਂ ਵੱਲ ਵੀ ਪਿੱਠ ਕਰ ਲਈ। ਬਜਟ ਦੇ ਵਿੱਚ ਦੇਖਿਆ ਭਾਰਤ ਦੇ ਉਹਨਾਂ ਦੀ ਜਿਹੜੀ ਬਾਈਕ ਮੋਟਰ ਬਾਈਕ ਜਿਹੜੀ ਫੇਵਰੇਟ ਹੈ ਟਰੰਪ ਦੀ, ਉਸ ਦੇ ਉੱਤੇ ਟੈਰਿਫ, ਦੂਜੀਆਂ ਚੀਜ਼ਾਂ ਘਟਾਉਣਾ, ਐਲਨ ਮਸਕ ਨੂੰ ਪਲੀਜ਼ ਕਰਨ ਲਈ ਸਟਾਰਲਿੰਕ ਦੇ ਲਈ ਰਾਹ ਪੱਧਰਾ ਕਰਨਾ। ਟਰੰਪ ਦਾ ਜਿਹੜਾ 2 ਦਿਨ ਪਹਿਲਾਂ ਦਿੱਤਾ ਝਟਕਾ ਐਗਜ਼ੈਕਟਿਵ ਆਰਡਰ ਦੇ ਨਾਲ ਚਾਬਹਾਰ ਪੋਰਟ, ਇਹ ਵਨ ਟਾਈਮ ਵੇਵਰ ਤਾਂ ਮਿਲ ਚੁੱਕਾ, ਉਸਨੇ ਕਿਹਾ ਜੀ ਨੋ ਮੋਰ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਏਸ਼ੀਆ ਨਾਲ ਸੰਬੰਧਿਤ ਮਾਹਿਰਾਂ ਵੱਲੋਂ ਪੁੱਛਿਆ ਜਾ ਰਿਹਾ ਇੱਕ ਸਵਾਲ ਚਾਰ ਫੇਰੇ ਜਿਹੜਾ ਹੈ ਗਰਦਿਸ਼ ਕਰ ਰਿਹਾ ਕਿ ਜਿਹੜੀ ਮੋਦੀ ਦੀ 13-14 ਫਰਵਰੀ ਨੂੰ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਨੂੰ ਅੱਡ-ਅੱਡ ਤਰੀਕਿਆਂ ਨਾਲ ਕਿਉਂ ਅਪਮਾਨਿਤ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਡਿਪਲੋਮੇਸੀ ਦੇ ਵਿੱਚ ਔਰ ਪ੍ਰੈਕਟੀਕਲ ਪੋਲੀਟਿਕਸ ਦੇ ਵਿੱਚ ਬੇਸ਼ੱਕ ਇੱਕ ਕਵਰ ਹੁੰਦਾ ਹੈ। ਡਿਪਲੋਮੈਟ ਹਮੇਸ਼ਾ ਗੱਲ ਗੋਲ ਮੋਲ ਰੱਖਦੇ ਨੇ, ਦੋਨੋਂ ਪਾਸੇ ਦੀਆਂ ਸੰਭਾਵਨਾਵਾਂ ਰਹਿੰਦੀਆਂ ਨੇ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਰਾਮ ਸਰਨ ਜਿਹੜਾ ਕਿਸੇ ਜ਼ਮਾਨੇ 'ਚ ਬੜਾ ਕੇਪੇਬਲ ਇੰਡੀਅਨ ਫੋਰਨ ਸਰਵਿਸ ਦਾ ਰਿਹਾ ਆਫਿਸਰ, ਉਸ ਦਾ ਕਰਨ ਥਾਪਰ ਨਾਲ ਇੰਟਰਵਿਊ ਸੀ ਔਰ ਉਹ ਇਸ਼ੂ ਤਾਂ ਇਹੀ ਸੀ ਕਿ ਵੀ ਸ਼ੈਕਲਸ ਔਰ ਹੈਂਡਕਫਸ ਦੇ ਵਿੱਚ ਜਿਵੇਂ ਇੰਡੀਅਨ ਸਿਟੀਜ਼ਨਸ ਨੂੰ ਬਾਹਰੋਂ ਭੇਜਿਆ ਗਿਆ ਇੱਥੋਂ ਅਮਰੀਕਾ 'ਚੋਂ, ਔਰ ਇਹਦੇ 'ਤੇ ਜਿਹੜਾ ਕੀ ਲਾਈਨ ਲੈਣੀ ਚਾਹੀਦੀ ਹੈ, ਬੋਲਡ ਇਨਫ ਕਿਉਂ ਨਹੀਂ ਸੀ ਇੰਡੀਅਨ ਸਿਸਟਮ ਬਿਫੋਰ, ਜਾਂ ਹੁਣ ਕੀ ਜਦੋਂ ਮੋਦੀ ਜਾਏਗਾ 13 ਫਰਵਰੀ ਦੀ ਮੋਸਟ ਲਾਈਕਲੀ ਮੀਟਿੰਗ ਹੈ ਵਾਈਟ ਹਾਊਸ ਦੇ ਵਿੱਚ, ਉਸ ਦੀ ਕੀ ਲਾਈਨ ਹੋਏਗੀ। ਅਤੇ ਉਹ ਗੋਲ ਮੋਲ ਜਿਹਾ ਪਾਰਟੀ ਕਰ ਰਿਹਾ ਸੀ ਕਿ ਨਹੀਂ ਮੋਦੀ 1 to 1 ਭਾਵੇਂ ਕਿਸੇ ਲੈਵਲ 'ਤੇ ਵੀ ਸਵਾਲ ਚੁੱਕੇ ਜ਼ਰੂਰ ਚੁੱਕੇਗਾ। ਉਹਨੇ ਕਿਹਾ ਇਹ ਬਹੁਤ ਹਿਊਮਿਲੇਸ਼ਨ ਹੈ ਇੰਟਰਨੈਸ਼ਨਲ ਲਾਅ ਜਾਂ ਹਿਊਮਨ ਰਾਈਟਸ ਜਾਂ ਦੂਸਰੇ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਇੱਕ ਐਵਰੇਜ ਹਿਊਮਨ ਬੀਇੰਗ ਦੀ ਡਿਗਨਿਟੀ ਨੂੰ ਇਵੇਂ ਹਰਟ ਨਹੀਂ ਕਰ ਸਕਦੇ ਜਿਵੇਂ ਕਿ ਇਹ ਕੀਤਾ ਗਿਆ। ਸੋ ਇਹ ਸਾਰਾ ਗੋਲ ਮੋਲ ਪਾਰਟ ਹੈ। ਲੇਕਿਨ ਜਿਹੜੇ ਐਕਸਪਰਟ ਖੁੱਲ੍ਹ ਕੇ ਸਮਝਦੇ ਨੇ, ਈਵਨ BBC ਦੀ ਹਿੰਦੀ ਸਰਵਿਸ ਦੀ ਅੱਜ ਇੱਕ ਪੂਰੀ डिटेल स्टोरी ਦਾ ਉਹਨਾਂ ਨੇ टाइटल ही ये ਦਿੱਤਾ है कि मोदी के अमेरिका जाने से पहले ट्रंप भारत को इतने झटके क्यों दे रहे हैं। सो हुण इस बारे तो कोई भुलेखा नहीं है कि भी ये ऑल ऑफ ए कोइंसिडेंस वंस इन ए वाइल हुंदी है। ਜਦੋਂ 3 ਘਟਨਾਵਾਂ ਉੱਪਰੋਂ ਥੱਲੇ ਹੋਣ, ਜਦੋਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ once it's a chance, twice it is coincidence, thrice it is certain, ਕਿ ਵੀ ਇੱਕ ਤਾਂ ਹੁੰਦਾ ਵੀ ਚਲੋ ਚਾਂਸ ਨਾਲ ਇਵੇਂ ਹੋ ਗਿਆ, ਚਲੋ ਦੂਜੀ ਵਾਰੀ ਵੀ ਕੋਈ ਗੱਲ ਹੋ ਜਾਏ ਤੁਹਾਨੂੰ ਲੱਗਦਾ ਜੀ ਜਦੋਂ 3 ਉੱਪਰੋਂ ਥੱਲੇ ਹੋਣ ਉਦੋਂ ਸਮਝ ਲਓ ਕਿ ਵੀ ਇਹ ਸਰਟਨ ਹੈ, ਇਹ ਮੈਸੇਜ ਕੋਈ ਹੋਰ ਦਿੱਤਾ ਜਾ ਰਿਹਾ। ਔਰ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਕਿ ਇਹ ਜੋ ਟਰੰਪ ਨੇ 20 ਜੂਨ ਤੋਂ ਲੈ ਕੇ ਹੁਣ ਤੱਕ ਅਜੇ ਕਿੰਨੇ ਹਫ਼ਤੇ ਹੋਏ ਨੇ, 3 ਹਫ਼ਤੇ ਵੀ ਕੰਪਲੀਟ ਨਹੀਂ ਹੋਏ, ਜਿੰਨੇ ਝਟਕੇ ਭਾਰਤ ਨੂੰ ਦਿੱਤੇ ਨੇ ਔਰ ਫਿਰ ਇਨਵਾਈਟ ਵੀ ਕਰ ਲਿਆ। ਹੁਣ ਇਹ ਸਾਰੇ ਦੇਖ ਰਹੇ ਨੇ ਕਿ ਵੀ ਮੋਦੀ ਦੇ ਨਾਲ ਕੀ ਵਾਪਰੇਗਾ। ਇਹ ਸਾਰੇ ਮੈਸੇਜ ਦੇ ਨਾਲ ਐਕਚੁਅਲੀ ਟਰੰਪ ਕਿਉਂ ਰਿਪੀਟਡਲੀ ਉਹਨੇ ਹਿਊਮਿਲੇਟ ਕੀਤਾ ਮੋਦੀ ਨੂੰ ਔਰ ਦੂਜੇ। ਅਤੇ ਇੱਕ ਸੱਜਣ ਮੈਨੂੰ ਦੱਸ ਰਹੇ ਸੀ ਕਿ ਬਈ ਮਿਟ ਰੋਮਨੀ ਇਹ ਰਿਪਬਲਿਕਨ ਕੈਂਡੀਡੇਟ ਸੀ ਪ੍ਰੈਜ਼ੀਡੈਂਸੀ ਦਾ, ਔਰ ਇਹਨੇ ਜਿਹੜਾ ਟਰੰਪ ਦੀ ਪਹਿਲੀ ਟਰਮ ਵੇਲੇ ਟਰੰਪ ਨੂੰ, ਹਾਲਾਂ ਇਹ ਲੇਟਰ ਡੇ ਸੇਂਟਸ ਨਾਲ ਇਹਦਾ ਸੰਬੰਧ ਸੀ ਮਿਟ ਰੋਮਨੀ ਦਾ, ਜਿਨ੍ਹਾਂ ਨੂੰ ਜਿਹੜਾ ਕੀ ਨਾਂ ਉਹਨਾਂ ਲਈ ਲੁਥਰਾਨ ਸ਼ਾਇਦ ਕਹਿੰਦੇ ਨੇ, ਉਹਨਾਂ ਦਾ ਉਹਦੇ 'ਚ ਜਿਹੜਾ ਇੱਕ ਅਮਰੀਕਾ ਦਾ ਸੂਬਾ ਹੈ ਜਿੱਥੇ ਉਹਨਾਂ ਦਾ ਹੈ ਬੋਲਬਾਲਾ, ਲੇਟਰ ਡੇ ਸੇਂਟਸ, ਔਰ ਦੂਜਾ ਉਹਨਾਂ ਨਾਲ ਸੰਬੰਧਿਤ ਸੀ, ਹਾਰ ਗਿਆ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਔਰ ਉਦੋਂ ਉਹਨੇ ਜਿਹੜਾ ਕ੍ਰਿਟਿਸਾਈਜ਼ ਕੀਤਾ ਸੀ ਇਹਨੂੰ ਟਰੰਪ ਨੂੰ। ਔਰ ਜਦੋਂ ਇਹ ਟਰੰਪ ਪ੍ਰੈਜ਼ੀਡੈਂਟ ਬਣ ਗਿਆ ਅਤੇ ਇਹ ਆਪਣੀਆਂ ਨੋਮੀਨੇਸ਼ਨਸ ਕਰ ਰਿਹਾ ਸੀ, ਪਹਿਲੀ ਟਰਮ ਦੀ ਗੱਲ ਹੈ, ਤਾਂ ਉਹਨੇ ਕਿਹਾ ਜੀ ਉਹਨੇ ਮਿਟ ਰੋਮਨੀ ਨੂੰ ਵੀ ਆਪਣੇ ਘਰ ਸੱਦਿਆ ਅਤੇ ਉਹ ਬੜਾ ਬਣ ਠਣ ਕੇ ਜਿਹੜਾ ਗਿਆ। ਉਹਨੂੰ ਲੱਗਾ ਕਿ ਵੀ ਸ਼ਾਇਦ ਮੈਨੂੰ ਵੀ ਕਿਸੇ ਪੋਸਟ ਦੇ ਵਿੱਚ ਕਿਤੇ ਜਿਹੜਾ ਉਹ ਐਡਜਸਟ ਕਰੇਗਾ।
ਉਹ ਕਹਿੰਦਾ ਕਿ ਵੀ ਫਿਰ ਜਦੋਂ ਉੱਥੋਂ ਜੋ ਵੀ ਅੱਧਾ ਪੌਣਾ ਘੰਟਾ ਮਿਲ ਕੇ ਬਾਹਰ ਨਿਕਲਿਆ ਤੇ ਉਹਦੀ ਸ਼ਕਲ ਦੇਖਣ ਵਾਲੀ ਸੀ ਕਿ ਵੀ ਐਂ ਸੀ ਕਿ ਜਿਵੇਂ ਉਹਨੇ ਟਰੰਪ ਨੇ ਲੰਮੇ ਪਾ ਕੇ ਉਹਨੂੰ ਕੁੱਟਿਆ ਹੋਇਆ। ਹਿਊਮਿਲੇਸ਼ਨ ਹੀ ਹੁੰਦੀ ਹੈ ਬਈ, ਔਰ ਉਹਨੂੰ ਤੋੜ। ਸੋ ਮਤਲਬ ਜਿਵੇਂ ਮੈਂ ਕਿਹਾ ਸੀ ਵੀ ਟਰੰਪ ਕੈਟਾਗਰੀ ਜਿਹੜੇ ਇਸ ਕਿਸਮ ਦੇ ਸੁਭਾਅ ਦੇ ਹੈ, ਤਾਂ ਵੈਸੇ ਵੀ ਜਿਵੇਂ ਮੋਦੀ ਇੱਕ ਨਾਰਸਿਸਿਸਟ ਹੈ, ਇਹ ਵੀ ਨਾਰਸਿਸਿਸਟ ਹੈ, ਲੇਕਿਨ ਇਸ ਕਿਸਮ ਦੇ ਜਿਵੇਂ ਕੱਲ੍ਹ ਵੀ ਮੈਂ ਕਿਸੇ ਦਾ ਇਹ ਕੋਟ ਹੀ ਦੁਹਰਾਇਆ ਸੀ ਕਿ ਵੀ ਇਹ ਇੱਕ ਉਹ ਲੋਕ ਜਾਂ ਕਰੈਕਟਰ ਹੈ ਟਰੰਪ ਜਾਂ ਇਸ ਲੈਵਲ ਦੇ ਕਿ once whoever enters into their shit list then they can't get out of it। ਸੋ ਮੋਦੀ ਨੇ ਇਹ ਤਾਂ ਵੈਸੇ ਆਪ ਬੈਲ ਮੁਝੇ ਮਾਰ ਆਪ ਹੀ ਕੀਤਾ ਜਦੋਂ ਪਿਛਲੀ ਵਾਰ ਉਹ ਜੂਨ ਦੇ ਮਹੀਨੇ 'ਚ ਇੱਥੇ ਆਉਂਦਾ ਹੈ, ਔਰ ਉਹ ਇਸ ਦੇ ਬਾਵਜੂਦ ਕਿ ਟਰੰਪ ਪਬਲਿਕ ਕਰ ਚੁੱਕਾ ਸੀ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ, ਹਾਲਾਂਕਿ ਕਈ ਵਾਰ ਕਿਹਾ ਮਾਈ ਮੋਦੀ ਇਜ਼ ਏ ਗ੍ਰੇਟ ਲੀਡਰ ਫਲਾਣਾ, ਉਹ ਇੱਦਾਂ ਦੇ ਜਿਵੇਂ ਜਦੋਂ ਉਹਦਾ ਜੀ ਕਰਦਾ ਉਹ ਪੂਰਾ ਜਿਹੜਾ ਉਹ ਵਿਛਾ ਦਿੰਦਾ ਹੈ ਪਲਕਾਂ ਥੱਲੇ। ਪਰ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਇਹ ਮੋਦੀ ਇਜ਼ ਟੂ ਬਿਜ਼ੀ, ਉਹਨੇ ਬਾਈਡਨ ਨੂੰ ਮਿਲਣਾ ਹੈ, ਡੈਲਾਵੇਅਰ ਉਹਦੇ ਘਰ ਵੀ ਜਾਣਾ ਹੈ, ਫਿਰ UN ਵੀ ਬੋਲਣਾ ਹੈ, ਉਹਨੇ ਕਿਹਾ ਵੀ ਠੀਕ ਹੈ। ਫਿਰ ਉਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਵੀ ਉਹਦੇ ਕੈਂਪੇਨ ਦੇ ਦੌਰਾਨ ਵੀ ਉਹਨੇ ਇੱਕ ਜੁਮਲਾ ਤਾਂ ਪੱਕਾ ਰੱਖਿਆ ਕਿ ਇੰਡੀਆ ਕਿੰਗ ਆਫ ਟੈਰਿਫ, ਇਹ ਉਹਦਾ ਪੱਕਾ। ਹੋਰ ਉਹਨੇ ਕੋਈ ਨੈਗੇਟਿਵਿਟੀ ਇਸ ਕਿਉਂਕਿ ਉਹਨੂੰ ਇਹ ਪਤਾ ਸੀ ਕਿ ਹਿੰਦੂ ਵੋਟ ਬੈਂਕ ਵੀ ਹੈ, ਪੈਸੇ ਪੂਸੇ ਥੋੜ੍ਹੇ ਬਹੁਤ ਇਹਨਾਂ ਨੇ ਪਰ ਕੋਈ ਵੀ ਇਸ ਕਿਸਮ ਦੀ ਸਟੇਟਮੈਂਟ ਜਿਹੜੀ ਸੀ ਇੰਡੀਆ ਬਾਰੇ ਜਸਟ ਕੁਆਇਟਨੈਸ ਸੀ, ਔਰ ਕੋਈ ਅਦਰਵਾਈਜ਼ ਵੀ ਨਹੀਂ ਸੀ। ਫਿਰ ਜਦੋਂ ਬਣ ਗਿਆ ਉਸ ਤੋਂ ਬਾਅਦ ਤਾਂ ਇਹਨਾਂ ਦੀਆਂ ਫਿਰ ਦੌੜਾਂ ਲੱਗ ਗਈਆਂ, ਐਸ ਜੈ ਸ਼ੰਕਰ ਆ ਗਿਆ ਦੂਜਾ। ਇੰਨੇ ਤਰਲਿਆਂ ਦੇ ਬਾਵਜੂਦ ਮੋਦੀ ਨੂੰ ਇਨਵਾਈਟ ਨਾ ਕਰਨਾ, ਰਾਦਰ ਇੰਡੀਆ ਨੂੰ ਦੇਖੋ ਇਹਨਾਂ ਦਾ ਵੀ ਦਿਮਾਗ ਜਦੋਂ ਖ਼ਰਾਬ ਹੁੰਦਾ ਨਾ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦਾ। ਜਿਵੇਂ ਜਦੋਂ ਇਹਦੀ ਟਰੰਪ ਦੀ ਟ੍ਰਾਂਜੀਸ਼ਨ ਚੱਲ ਰਹੀ ਸੀ ਜਾਂ ਦੂਜੇ ਤੇ ਐਸ ਜੈ ਸ਼ੰਕਰ ਨੂੰ ਪੁੱਛਿਆ ਪ੍ਰੈਸ ਕਾਨਫਰੰਸ ਕਿ ਵੀ ਕਿਵੇਂ ਹੈ ਟਰੰਪ ਦੇ ਆਉਣ, ਉਹ ਕਹਿੰਦਾ ਦਾ ਹੋਲ ਵਰਲਡ ਇਜ਼ ਨਰਵਸ, ਇੰਡੀਆ ਇਜ਼ ਨਾਟ। ਵੀ ਸਾਡੇ ਤਾਂ ਬਹੁਤ ਰਿਲੇਸ਼ਨਸ਼ਿਪ ਔਰ ਬਹੁਤ ਦੂਜਾ, ਅਸੀਂ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਟਰੰਪ ਦੀ ਸੈਕੰਡ ਟਰਮ ਜਿਹੜੀ ਹੈ ਉਹ ਤਾਂ ਪਹਿਲੀ ਨਾਲੋਂ ਵੀ ਜ਼ਿਆਦਾ ਨਿੱਘੀ ਹੋਏਗੀ, ਲੇਕਿਨ ਇੱਥੇ ਤਾਂ ਉਹ ਬਦਲ ਚੁੱਕਾ ਸੀ ਸਾਰਾ ਪਾਰਟ। ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਵੀ ਫਿਰ ਟਰੰਪ ਨੇ ਝਟਕੇ ਦੇਣੇ ਸ਼ੁਰੂ ਕੀਤੇ। ਔਰ ਦੂਸਰਾ ਜਦੋਂ ਉਹਨੇ ਨਾਲ ਦੀ ਨਾਲ ਬਣਦਾ ਹੈ ਕਿਹਾ ਵੀ ਜਿਹੜੇ ਵੀ ਡਾਲਰ ਦੇ ਨੂੰ ਕਮਜ਼ੋਰ ਕਰਨ ਲਈ ਬ੍ਰਿਕਸ ਜਾਂ ਦੂਜੇ ਦਾ ਸਹਾਰਾ ਲੈਣਗੇ ਉਹਨਾਂ 'ਤੇ 100% ਟੈਰਿਫ, ਔਰ ਜਿਹੜੇ ਨੇ ਬਾਹਰ ਨਿਕਲੋ ਬ੍ਰਿਕਸ ਤੋਂ। ਹੁਣ ਇਹਦੇ 'ਚ ਬ੍ਰਿਕਸ ਦਾ ਤਾਂ ਮਤਲਬ ਹੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਔਰ ਈਵਨ ਹੁਣ ਆ ਪੈਨਾਮਾ ਵਾਲਿਆਂ ਨੂੰ ਘੂਰਿਆ ਹੋਇਆ। ਪੈਨਾਮਾ ਨੇ ਬ੍ਰਿਕਸ 'ਚੋਂ ਵੀ ਬਾਹਰ ਆਉਣ ਦਾ ਉਹਨੇ ਕਿਹਾ ਜੀ ਜਦੋਂ ਮੇਰੀ ਮੈਂਬਰਸ਼ਿਪ ਐਕਸਪਾਇਰ ਹੋਏਗੀ, ਸ਼ਾਇਦ 5 ਸਾਲ ਦੀ ਹੁੰਦੀ ਹੈ, ਆਈ ਵਿਲ ਬੀ ਆਊਟ। ਅਤੇ ਅਦਰਵਾਈਜ਼ ਵੀ ਜਿਹੜਾ ਉਹਨੇ ਪੂਰਾ ਨੀਲ ਡਾਊਨ ਕੀਤਾ। ਸੋ ਇਹ ਦੂਸਰਾ ਮੈਸੇਜ ਸੀ। ਔਰ ਨਾਲ ਦੀ ਨਾਲ ਇਹਨਾਂ 'ਚ ਦਮ ਤਾਂ ਇੰਨਾ ਗਿਆ, ਐਸ ਜੈ ਸ਼ੰਕਰ ਨੇ ਕਿਹਾ ਜੀ ਨਹੀਂ ਵੀ ਵਾਂਟ ਡਾਲਰ ਟੂ ਬੀ ਮੋਰ ਸਟਰੋਂਗਰ ਦੈਨ ਬਿਫੋਰ, ਅਸੀਂ ਕੋਈ ਹੋਰ 'ਚ ਨਹੀਂ। ਸੋ ਉਧਰ ਰਸ਼ੀਆ ਔਰ ਉਹਨਾਂ ਵੱਲ ਵੀ ਪਿੱਠ ਕਰ ਲਈ। ਅੱਛਾ, ਫਿਰ ਟੈਰਿਫ ਦੇ ਮੁੱਦੇ ਦੇ ਉੱਤੇ ਕਿਉਂਕਿ ਬਣਨ ਤੋਂ ਬਾਅਦ ਵੀ ਟਰੰਪ ਨੇ ਕਿਹਾ ਕਿ ਵੀ ਇਹ ਸਾਰਿਆਂ ਦੇ ਹੋਏਗਾ, ਉਹ ਅਸੀਂ ਬਜਟ ਦੇ ਵਿੱਚ ਦੇਖਿਆ ਭਾਰਤ ਦੇ ਉਹਨਾਂ ਦੀ ਜਿਹੜੀ ਬਾਈਕ, ਮੋਟਰ ਬਾਈਕ ਜਿਹੜੀ ਫੇਵਰੇਟ ਹੈ ਟਰੰਪ ਦੀ, ਉਸ ਦੇ ਉੱਤੇ ਟੈਰਿਫ, ਦੂਜੀਆਂ ਚੀਜ਼ਾਂ ਘਟਾਉਣਾ, ਐਲਨ ਮਸਕ ਨੂੰ ਪਲੀਜ਼ ਕਰਨ ਲਈ ਸਟਾਰ ਲਿੰਕ ਦੇ ਲਈ ਰਾਹ ਪੱਧਰਾ ਕਰਨਾ, ਇਹ ਸਾਰਾ ਇਹ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਹੀ ਮੈਸੇਜ ਹੁੰਦਾ। ਪਰ ਟਰੰਪ ਦਾ ਜਿਹੜਾ 2 ਦਿਨ ਪਹਿਲਾਂ ਦਿੱਤਾ ਝਟਕਾ ਐਗਜ਼ੈਕਟਿਵ ਆਰਡਰ ਦੇ ਨਾਲ ਚਾਬਹਾਰ ਪੋਰਟ, ਉਹਨਾਂ ਨੇ ਇਹ ਵਨ ਟਾਈਮ ਵੇਵਰ ਤਾਂ ਮਿਲ ਚੁੱਕਾ, ਉਸਨੇ ਕਿਹਾ ਜੀ ਨੋ ਮੋਰ। ਈਰਾਨ ਇਹਨੇ ਇੱਥੋਂ ਤੱਕ ਕਿਹਾ ਵੀ ਜੇ ਕੱਲ੍ਹ ਨੂੰ ਮੇਰੀ ਅਸੈਸੀਨੇਸ਼ਨ ਹੁੰਦੀ ਹੈ ਤੇ ਈਰਾਨ ਨੂੰ ਰਿਸਪੌਂਸੀਬਲ ਸਮਝਿਆ ਜਾਏ ਆਫਟਰ ਇਨਵੈਸਟੀਗੇਸ਼ਨ, ਔਰ ਉਹਨੂੰ ਜਿਹੜਾ ਹੈ ਵਾਈਪ ਆਊਟ ਕਰਤਾ ਜਾਏ। ਔਰ ਹੁਣ ਇੰਡੀਆ ਜਿਹੜਾ ਹੈ ਉਸ ਨੂੰ ਚਾਬਹਾਰ ਦੇ ਉੱਤੇ ਵੇਵਰ ਦੀ ਹਾਲਾਂ ਉਹਨੂੰ ਵੀ ਦੱਬ ਗਈ ਉਹਨਾਂ ਦੀ ਫੋਰਨ ਮਿਨਿਸਟਰੀ ਕਿ ਵੀ ਅਸੀਂ ਰੀਨੈਗੋਸ਼ੀਏਟ ਕਰਨ ਦੇ ਲਈ ਜਾਂ ਦੂਜਾ ਕਰਾਂਗੇ ਤੇ ਇਹ ਉਹ। ਦੈਨ ਇਹ ਜਿਹੜਾ 104 ਹੁਣ ਟਾਈਮਿੰਗ ਤੁਸੀਂ ਦੇਖੋ। ਫਿਰ ਇਕੱਲਾ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਭੇਜੇ ਇਨ ਹੈਂਡਕਫਸ ਐਂਡ ਸ਼ੈਕਲਸ, ਉਹਨਾਂ ਦੀ ਜਿਹੜੀ ਬਾਰਡਰ ਪੈਟਰੋਲ ਹੈ ਫੋਰਸ, ਉਹਨਾਂ ਨੇ ਵੀਡੀਓ ਨਾਲ ਦੀ ਨਾਲ ਜਾਰੀ ਕੀਤੀ, ਨਾਲ ਦੀ ਨਾਲ ਦੱਸ। ਹੁਣ ਜੇ ਤੁਸੀਂ ਕਿਸੇ ਮੁਲਕ ਦਾ ਹੈਡ ਆਫ ਸਟੇਟ ਤੁਹਾਡੇ ਆ ਰਿਹਾ ਹੈ, ਉਸ ਤੋਂ ਹਫ਼ਤਾ ਪਹਿਲਾਂ ਉਹਦੇ ਮੁਲਕ ਦੇ ਵਿੱਚ ਹੀ ਪ੍ਰੋਟੈਸਟ ਹੋ ਰਹੇ ਨੇ ਵੀ ਜਿਸ ਮੁਲਕ ਚੱਲਿਆ ਉਹਨਾਂ ਨੇ ਕਿਵੇਂ ਹਿਊਮੀਲੇਟ ਕੀਤਾ ਹੈ, ਕਿਵੇਂ ਕੀ ਕੀਤਾ ਹੈ।
ਸੋ ਇਹ ਜਦੋਂ ਤੁਸੀਂ ਹੁਣ ਇਹ 3-4 ਘਟਨਾਵਾਂ ਨੂੰ ਜੋੜ ਕੇ ਦੇਖਦੇ ਹੋ ਤੇ ਇਹ ਚਾਂਸ ਨਹੀਂ ਹੈ, ਇਹ ਕੋਇਨਸੀਡੈਂਸ ਨਹੀਂ ਹੈ, ਇਹ ਸਰਟਨ ਹੈ। ਬਿਲਕੁਲ। ਔਰ ਅਜੇ ਟਰੰਪ ਨੇ ਆਪਣਾ ਟਰੰਪ ਕਾਰਡ ਰੱਖਿਆ ਹੋਇਆ ਹੈ ਇਹਨੂੰ, ਉਹ ਹੈ ਰਸ਼ੀਆ। ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਭਾਰਤ ਰੂਸਮ ਸ਼ਰਣਮ ਗੱਛਾਮੀ ਕਰਦਾ ਹੈ, ਉੱਥੇ ਦੌੜ ਕੇ ਜਾਂਦਾ ਹੈ, ਉਹਨਾਂ ਦੇ ਹਥਿਆਰ ਹੁਣ ਟਰੰਪ ਨੇ ਆਪਣੇ ਹਥਿਆਰ, ਮੋਦੀ ਕੀ ਕੰਸੈਸ਼ਨ ਲਏਗਾ ਟਰੰਪ ਤੋਂ? ਆਲਰੇਡੀ ਤਾਂ ਉਹਨਾਂ ਨੇ ਸਰੈਂਡਰ ਕਰ ਦਿੱਤਾ ਹੈ ਆਪਣੇ ਸਿਟੀਜ਼ਨਸ ਦੀ ਹਿਊਮਿਲੇਸ਼ਨ ਸਹਾਰ ਲਈ। ਉਹ ਸਾਰੇ ਚੋਂ ਨਿਕਲ ਕੇ ਟੈਰਿਫਸ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ। ਉਹ ਚਾਹ ਬਹਾਰ ਦੇ ਮੁੱਦੇ ਦੇ ਉੱਤੇ ਵੀ ਕੋਈ ਗੱਲ ਕਹਿਣ ਨੂੰ ਤਿਆਰ ਨਹੀਂ, ਇੰਨਾ ਕਰੇਜ ਨਹੀਂ ਹੈ ਕਿ ਵੀ ਪਬਲਿਕਲੀ ਕੋਈ ਇਸ ਦੇ ਉੱਤੇ ਗੱਲ ਕਰਨ। ਬਿਲਕੁਲ ਜਿਹੜੇ ਨੇ ਉਹ ਬੈਠੇ ਨੇ ਜਿਵੇਂ ਬਰਫ਼ 'ਚ ਲੱਗੇ ਹੁੰਦੇ ਨੇ। ਸ਼ਕਲ ਦੇਖੋ ਉਹਦੇ ਐਸ ਜੈ ਸ਼ੰਕਰ ਦੀ, ਉਹ ਤਾਂ ਪਹਿਲਾਂ ਹੀ ਜਿਹੜੀ ਹੈ ਉਹ ਕ੍ਰੋਨਿਕ ਕੌਨਸਟੀਪੇਸ਼ਨ ਦਾ ਮਾਰਿਆ ਹੋਇਆ, ਪਰ ਤੁਹਾਨੂੰ ਨਜ਼ਰ ਆ ਰਿਹਾ ਕਿ ਵੀ ਉਹ ਸਾਰੇ ਦਾ ਕੀ ਹੈ। ਸੋ ਇਹਦੇ 'ਚੋਂ ਜਿਹੜਾ ਫੈਕਟਰ ਹੋਏਗਾ, ਹਾਲਾਂ ਇਹ ਕਿਆਸ ਰਾਈਆਂ ਨੇ ਕੀ ਹੋਏਗਾ, ਇਹ ਜਿਵੇਂ ਮੈਂ ਉਹ ਮਿਟ ਰੋਮਨੀ ਦੀ ਗੱਲ ਕੀਤੀ ਕਿ ਵੀ ਉਹ ਜਦੋਂ ਬਾਹਰ ਨਿਕਲਿਆ ਤਾਂ ਉਹਦੀ ਸ਼ਕਲ ਹੀ ਦੱਸ ਰਹੀ ਸੀ ਕਿ ਵੀ ਉਹਦੇ ਨਾਲ ਕੀ ਵਾਪਰਿਆ। ਔਰ ਇੱਥੇ ਵੀ ਮੋਦੀ ਦੀ ਸ਼ਕਲ ਵੀ ਦੱਸੇਗੀ। ਔਰ ਇਹ ਮੁੱਦਾ ਜਿਹੜਾ ਖਾਸ ਤੌਰ 'ਤੇ ਰਸ਼ੀਆ ਤੋਂ ਡਿਸਟੈਂਸ, ਈਰਾਨ ਤੋਂ ਬਿਲਕੁਲ ਕਰੂਡ ਆਇਲ ਵੀ ਬੰਦ ਹੋਏਗਾ, ਕੱਲਾ ਗੱਲ ਚਾਹ ਬਹਾਰ ਤੱਕ ਨਹੀਂ ਹੈ, ਰਸ਼ੀਅਨ ਆਇਲ ਦੇ ਉੱਤੇ ਵੀ। ਔਰ ਹਾਲਾਂ ਇਹ ਆਪਣੇ ਆਪ ਨੂੰ ਬੜਾ ਸਮਾਰਟ ਸ਼ੋਅ ਕਰ ਰਹੇ ਨੇ ਕਿ ਗਾਜ਼ਾ ਦੇ ਉੱਤੇ ਜਿਹੜਾ ਟਰੰਪ ਨੇ ਲਾਈਨ ਲਈ ਉਸ ਦੇ ਉੱਤੇ ਕੋਈ ਕਾਮੈਂਟ ਨਹੀਂ ਕੀਤਾ, ਇੰਡੀਆ ਦਾ ਕੋਈ ਕਾਮੈਂਟ ਨਹੀਂ ਆਇਆ। ਸੋ ਹੁਣ ਇਸ ਮੁੱਦੇ ਦੇ ਉੱਤੇ ਤਾਂ ਈਵਨ ਵਿਦਨ ਵੀ ਉਹਨਾਂ ਦੀ ਸਪੋਕਸਪਰਸਨ ਬੀਬੀ ਨੇ ਵੀ ਵਾਈਟ ਹਾਊਸ ਦੀ ਨੇ ਕਿਹਾ ਕਿ ਜੇ ਅਸੀਂ ਉੱਥੇ ਕੋਈ ਫੌਜ ਨਹੀਂ ਭੇਜ ਰਹੇ ਗਾਜ਼ਾ 'ਚ। ਸੈਕੰਡ ਨੇ ਕਿਹਾ ਨੋ ਮਨੀ। ਸੋ ਮਤਲਬ ਇਹ ਹੈ ਕਿ ਵੀ ਉਹ ਇੱਕ ਸ਼ਗੂਫਾ ਸੀ, ਉਸ ਦੀ ਦਾ ਕੋਈ ਅੱਗੋਂ ਗੱਲ ਚੱਲੀ ਨਹੀਂ। ਲੇਕਿਨ ਭਾਰਤ ਦੇ ਲਈ ਮੈਂ ਸਮਝਦਾ ਵੀ ਇਹ ਉਸ ਤੋਂ ਪਹਿਲਾਂ ਵੀ ਆਉਂਦੇ ਰਹੇ ਨੇ। ਇਹਦੇ ਜਦੋਂ ਇੰਦਰਾ ਗਾਂਧੀ ਆਈ ਹੈ ਇੱਥੇ, ਰੀਗਨ ਦੇ ਰੀਗਨ ਸੀ ਜਾਂ ਨਿਕਸਨ ਸੀ, ਔਰ ਉਹਦਾ ਕੋਈ ਪਸੰਦੀਦਾ ਨਹੀਂ ਸੀ, ਉਹਦਾ ਸ਼ਾਇਦ ਨਿਕਸਨ ਹੀ ਸੀ ਹੈਨਰੀ ਕਿਸਿੰਜਰ ਦੇ ਵੇੜੇ 'ਚ। ਲੇਕਿਨ ਇਵੇਂ ਹਿਊਮਿਲੀਏਟਿੰਗ ਐਟਮੋਸਫੀਅਰ ਦੇ ਵਿੱਚ ਜਿਹੜਾ ਉਹ ਕੋਈ ਪ੍ਰਾਈਮ ਮਿਨਿਸਟਰ ਕਦੇ, ਨਹਿਰੂ ਜਦੋਂ ਆਇਆ ਜਿਹਨਾਂ ਜ਼ਮਾਨਿਆਂ ਜਾਂ ਉਹਨੂੰ ਇੱਕ ਬੜੀ ਇੱਜ਼ਤ ਨਾਲ ਅਮਰੀਕਾ 'ਚ ਦੇਖਿਆ ਜਾਂਦਾ ਸੀ ਕਿ ਵੀ ਇੱਕ ਇੰਟੈਲੈਕਚੁਅਲ। ਔਰ ਦੂਸਰਾ ਸੀ ਕਿਉਂਕਿ ਅਮਰੀਕਨਾਂ ਦੇ ਮਨਾਂ 'ਚ ਇੰਡੀਆ ਦੇ ਲਈ ਜਾਂ ਦੂਜੇ ਜਿਵੇਂ ਲੈਂਡ ਆਫ ਮਿਸਟਿਸਿਜ਼ਮ ਜਾਂ ਦੂਸਰਾ ਇੱਕ ਮਿਸਟਿਸਿਜ਼ਮ ਵਾਲੀ ਕਿਉਰੋਸਿਟੀ ਵੀ ਰਹੀ ਹੈ, ਔਰ ਕੋਈ ਹੌਸਟਿਲਿਟੀ ਬਿਲਟ ਇਨ ਨਹੀਂ ਰਹੀ ਜਿਵੇਂ ਹੋਰ ਇਸ਼ੂਜ਼ ਬਾਰੇ ਇਹਨਾਂ ਦਾ ਪਾਰਟ ਰਿਹਾ। ਲੇਕਿਨ ਇਹ ਪਹਿਲੀ ਵਾਰ ਹੈ ਕਿ ਵੀ ਜਿਸ ਮਾਹੌਲ ਦੇ ਵਿੱਚ ਹੁਣ ਮੋਦੀ ਆ ਰਿਹਾ, ਆਲਰੇਡੀ ਇੰਡੀਆ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਜਿਵੇਂ ਕਹਿੰਦਾ ਨਾ ਕਿ ਵੀ ਜ਼ਮੀਨ 'ਤੇ ਸੁੱਟ ਕੇ ਗੋਡਾ ਧੌਣ 'ਤੇ ਰੱਖ ਕੇ ਕਿ ਦੱਸ ਵੀ ਹੁਣ ਉਹ ਆਲਰੇਡੀ 3 ਘਟਨਾਵਾਂ ਦੇ ਨਾਲ ਕਰ ਚੁੱਕਾ ਹੈ। ਹੁਣ ਅੱਗੇ ਕੀ ਵਾਪਰੇਗਾ ਮੋਦੀ ਦੇ, ਇਹ ਜਿਹੜਾ ਹੈ ਉਹ ਵੈਸੇ ਤਾਂ ਅਸੀਂ ਵੀ ਸਵਾਗਤ ਕਰਾਂਗੇ, ਲੇਕਿਨ ਉਹ ਫਿਰ ਉਹਦੀ ਸ਼ਕਲ ਦੱਸੇਗੀ ਕਿ ਵੀ ਕੀ ਹੋਇਆ ਤੇਰੇ ਨਾਲ, ਕੀ ਭਾਵ ਕੀ ਤੇਰੇ ਨਾਲ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।